मैं जी थोड़ा वीर राणा खालिद मकबूल, मेरे नाल बैठे हैं राणा असलम खान वकार साहब ते साडे दोवां वल्लों साहब नूं हो गया जी मुहब्बतां भरा अस्सलाम वालेकुम ते चढ़दे पंजाब वाले संगीਆਂ मित्रां नूं सत सरी अकाल। सब तो पहला तो जी साडे कोलों शब्द नहीं है जिन्हां नाल असीं तुहाडा धन्नवाद कर सकीए भी थोड़े जे वेले दे विच साडा एक छोटा जिहा जिहड़ा माड़ा जिहा चैनल हैगा यूट्यूब चैनल, इहदे 500 सबसक्राइबर जिहड़े आ ਉਹ पूरे हो गए। ਤੇ ਚੜ੍ਹਦੇ ਪੰਜਾਬ ਦੇ ਵੀਰਾਂ ਨੂੰ ਤੇ ਦੂਸਰੇ ਜਿੰਨੇ ਵੀ ਸਾਡੇ ਵੇਖਣ ਵਾਲੇ ਆ, ਅਸੀਂ ਉਹਨਾਂ ਦਾ ਜੀ ਸ਼ੁਕਰੀਆ ਅਦਾ ਕਰਦੇ ਆ। ਤੇ ਖਾਸ ਤੌਰ ਤੇ ਸਵੇਰ ਸਾਡੇ ਇੱਕ ਵੀਰ ਨੇ ਚੜ੍ਹਦੇ ਪੰਜਾਬ ਤੋਂ ਜ਼ਿਲ੍ਹਾ ਲੁਧਿਆਣਾ ਦੇ ਵਿੱਚੋਂ ਜੇ ਸਿੰਘ ਨਾਗਰਾ, ਜਿਹੜੇ ਕਿ ਜਿਨ੍ਹਾਂ ਦੇ ਜਿਹੜੇ ਵਟਕੇ ਆ ਉਹ ਇਧਰੋਂ ਪਾਕਿਸਤਾਨ ਚੋਂ ਹੀ ਉੱਠ ਕੇ ਉੱਧਰ ਗਏ ਸੀ 352 GB ਨਾਗਰਾ ਤੋਂ। ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ। ਤੇ ਅੱਜ ਦੀ ਵੀਡੀਓ ਦੇ ਵਿੱਚ ਰਾਣਾ ਸਾਹਿਬ ਅਸੀਂ ਆਪਣੇ ਮਿੱਤਰਾਂ ਨੂੰ ਲੈ ਕੇ ਚੱਲਾਂਗੇ ਥੋੜਾ ਜਿਹਾ ਪਿੱਛੇ, ਜਦੋਂ ਕਿ ਬੰਦਿਆਂ ਦੇ ਜ਼ਿੰਦਗੀਆਂ ਦੇ ਵਿੱਚ ਨਾ ਜ਼ਿੰਦਗੀਆਂ ਜ਼ਿਆਦਾਤਰ ਕੰਮ ਦੇ ਵਿੱਚ ਜਿਨ੍ਹਾਂ ਦਾ ਵੇੜਾ ਲੰਘ ਜਾਂਦਾ ਸੀ। ਮਤਲਬ ਇਹ ਆ ਕਿ ਸਵੇਰ ਨੂੰ ਜਿਸ ਵੇਲੇ ਉੱਠਣਾ, ਸਭ ਤੋਂ ਪਹਿਲਾਂ ਤਾਂ ਜੇ ਆਪਣੀ ਖੇਤੀਬਾੜੀ ਵੱਲੇ ਮਰੱਬੇ ਵੱਲੇ ਜਾਣਾ ਨਾ, ਤੇ ਘੰਟਾ ਡੇਢ ਘੰਟਾ ਸਿਰਫ ਪੈਦਲ ਜਾਣੇ ਦੇ ਵਿੱਚ ਹੀ ਲੰਘ ਜਾਂਦਾ ਸੀ, ਜਾਂ ਫਿਰ ਢੱਗਿਆਂ ਤੇ ਜਾਣਾ, ਗੱਡੇ ਜੋੜ ਕੇ ਜਾਣਾ, ਜ਼ਿਆਦਾ ਵੇਲਾ ਇੰਜ ਹੀ ਲੰਘ ਜਾਂਦਾ ਸੀ। ਤੇ ਜਦੋਂ ਉੱਥੇ ਖੇਤਾਂ 'ਚ ਪੈਲੀਆਂ ਦੇ ਵਿੱਚ ਜਾਣਾ, ਉੱਥੇ ਜਾ ਕੇ ਵੀ ਹਲ ਵਾਹਣੇ ਉਹ ਵੀ ਹੱਥਾਂ ਨਾਲ, ਢੱਗਿਆਂ ਨਾਲ, ਤੇ ਪੱਠੇ ਕੁਤਰਨੇ ਉਹ ਵੀ ਹੱਥਾਂ ਨਾਲ। ਤੇ ਉਹ ਵੇਲਾ, ਉਹ ਸਮਾਂ ਇਦਾਂ ਦਾ ਸੀ ਕਿ ਬੰਦਿਆਂ ਦਾ ਜਿਹੜਾ ਜ਼ਿਆਦਾਤਰ ਵੇਲਾ ਨਾ ਉਹ ਕੰਮ 'ਚ ਹੀ ਲੰਘ ਜਾਂਦਾ ਸੀ। ਪਰ ਫਿਰ ਵੀ ਉਹਨਾਂ ਕੋਲ ਇੰਨਾ ਸਮੇਂ ਮੌਜੂਦ ਹੁੰਦਾ ਸੀ ਕਿ ਉਹ ਇਕੱਠੇ ਬੈਠਦੇ ਸੀ, ਸੱਥ ਤੇ ਬਹਿੰਦੇ ਸੀ, ਇੱਕ ਦੂਸਰੇ ਦੇ ਦੁੱਖ ਸੁੱਖ ਸਾਂਝੇ ਕਰਦੇ ਸੀ। ਫਿਰ ਆ ਗਈਆਂ ਜੀ ਮਸ਼ੀਨਾਂ, ਮਸ਼ੀਨੀ ਦੌਰ ਆ ਗਿਆ ਜੀ। ਅਸੀਂ ਜਾਂ ਸਾਈਕਲ ਆ ਗਏ, ਮੋਟਰਸਾਈਕਲ ਆ ਗਏ, ਗੱਡੀਆਂ ਆ ਗਈਆਂ। ਅਸੀਂ ਅਗਰ ਆਪਣੇ ਖੇਤਾਂ ਪੈਲੀਆਂ ਵੀ ਕਿਧਰੇ ਵੀ ਅਸੀਂ ਕੰਮ ਜਾਣਾ ਨਾ, ਸਾਡੇ ਥੱਲੇ ਮਸ਼ੀਨਰੀ ਆ ਗਈ। ਤੇ ਜੇ ਗੱਲ ਕਰੀਏ ਕਿਸਾਨੀ ਦੀ, ਤੇ ਉੱਥੇ ਵੀ ਟਰੈਕਟਰ ਆ ਗਏ। ਉਹ ਵੀ ਜਿਹੜਾ ਨਾ ਜਗ੍ਹਾ ਜਿਹੜੀ ਆ ਉਹ ਮਸ਼ੀਨਾਂ ਨੇ ਲੈ ਲਈ। ਪੱਠੇ ਕੁਤਰਨ ਵਾਲੀਆਂ ਜਿਹੜੀਆਂ ਮਸ਼ੀਨਾਂ ਸੀ ਉਹਨਾਂ ਦੇ ਉੱਤੇ ਮੋਟਰਾਂ ਲੱਗ ਗਈਆਂ। ਹੋਣਾ ਤਾਂ ਇੰਜ ਚਾਹੀਦਾ ਸੀ ਕਿ ਜਦੋਂ ਦੌਰ ਮਸ਼ੀਨੀ ਆਇਆ ਸੀ ਸਾਡੇ ਕੋਲ ਵੇਲਾ ਵਧਣਾ ਚਾਹੀਦਾ ਸੀ, ਪਰ ਬਦਕਿਸਮਤੀ ਦੀ ਗੱਲ ਆ ਸਾਡੇ ਕੋਲ ਵੇਲਾ ਘਟ ਗਿਆ। ਅਸੀਂ ਵਿਹਲੇ ਮਸਰੂਫ ਹੋ ਗਏ। ਸਾਡੇ ਕੋਲ ਬੈਠਣ ਲਈ, ਇੱਕ ਦੂਸਰੇ ਨਾਲ ਗੱਲ ਕਰਨ ਵਾਸਤੇ ਇੰਨੇ ਮਸ਼ੀਨੀ ਦੌਰ ਦੇ ਵਿੱਚ ਵੀ ਸਾਡੇ ਕੋਲ ਵੇਲਾ ਨਹੀਂ ਹੈ। ਕਿਉਂ ਜੀ ਰਾਣਾ ਸਾਹਿਬ, ਤੁਸੀਂ ਇਸ ਬਾਰੇ 'ਚ ਕੀ ਕਹਿੰਦੇ ਹੋ? ਬਿਲਕੁਲ ਜੀ, ਤੁਸੀਂ ਨਾ ਠੀਕ ਗੱਲ ਕੀਤੀ ਆ। ਬਿਲਕੁਲ ਜੀ, ਮੈਂ ਕਿਹਾ ਤੁਸੀਂ ਨਾ ਠੀਕ ਗੱਲ ਕੀਤੀ ਆ ਕਿ ਜਿਸ ਤਰ੍ਹਾਂ ਮਸ਼ੀਨਾਂ ਆਂਦੀਆਂ ਗਈਆਂ, ਕੰਮ ਐਫੀਸ਼ੀਐਂਸੀ ਵੱਧਦੀ ਗਈ। ਭਾਈ ਹੁਣ ਐਸਾ ਲਫ਼ਜ਼ ਜਿਹੜੇ ਆ ਨਾ ਆਣਗੇ ਪੰਜਾਬੀ ਦੇ ਵਿੱਚ ਬੋਲ ਜੀਦੇ ਆ, ਇਤਰਾਜ਼ ਕਰਦੇ ਕਈ ਭਾਈ ਜਿਹੜੇ ਆ ਨਾ, ਆਦਤ ਪਈ ਹੋਈ ਆ, ਸਾਡੀ ਆਦਤ ਆ। ਤਾਂ ਨਾਲੇ ਪਤਾ ਕੀ ਆ, ਕਈ ਵੀਰ ਜਿਹੜੇ ਆ ਨਾ WhatsApp ਤੇ ਇਹ ਮੈਸੇਜ ਘੱਲਦੇ ਆ ਸਾਨੂੰ ਕਿ ਰਾਣਾ ਸਾਹਿਬ ਜਿਹੜਾ ਨਾ ਅੰਗਰੇਜ਼ੀ ਦੇ ਲਫ਼ਜ਼ ਜਿਹੜੇ ਆ ਉਹ ਵਿੱਚ ਜ਼ਿਆਦਾ ਬੋਲਦੇ ਆ। ਸਾਡੇ ਇੱਥੇ ਜੀ ਜਿਹੜਾ ਸਾਡਾ ਰਹਿਣ ਸਹਿਣ ਆ ਨਾ, ਉਹ ਇੱਥੇ ਦੇ ਪਹਿਲੇ ਦੇ ਜਿਹੜੇ ਬਸ਼ਿੰਦੇ ਆ ਉਹਨਾਂ ਦੇ ਨਾਲ ਸਾਨੂੰ ਤਾਂ ਆਪਣੀ ਜ਼ੁਬਾਨ ਦੀ ਉਂਝ ਹੀ ਜਿਹੜੀ ਸੋਰੀ ਨਹੀਂ ਰਹੀ ਹੈਗੀ ਕਿ ਅਸੀਂ ਤਾਂ ਉਹ ਢੁੱਡਕਾਂ ਬਣ ਗਏ ਹਾਂ, ਗੁਜ਼ਾਰਾ ਕਰਿਆ ਕਰੋ। ਆਹੋ, ਤੇ ਉਹ ਜਿਸ ਤਰ੍ਹਾਂ ਯਾਨੀ ਕਿ ਜਿਹੜਾ ਨਾ ਤੇਜ਼ੀ ਆਂਦੀ ਗਈ ਆ, ਤੇ ਉਸ ਤਰ੍ਹਾਂ ਇੰਜ ਲੱਗਦਾ ਕਿ ਵਕਤ ਬਿਲਕੁਲ ਹੀ ਨਾ ਥੋੜਾ ਰਹਿ ਗਿਆ ਵਾ। ਪਹਿਲੇ ਲਾਹੌਰ 7 ਘੰਟੇ 'ਚ ਜਾਈਦਾ ਸੀ ਤੇ ਸਾਰੇ ਬੇਲੀਆਂ ਨੂੰ ਤੇ ਜਿਹੜੇ ਕੋਈ ਅਜ਼ੀਜ਼ੋ ਕਾਰੋਬਾਰ ਉਹਨਾਂ ਨੂੰ ਮਿਲ ਕੇ ਆਈਦਾ ਸੀ। ਹੁਣ 2 ਘੰਟੇ 'ਚ ਲਾਹੌਰ ਪਹੁੰਚ ਜੀਦਾ। ਤੇ ਇਹ ਹੁੰਦਾ ਕਿ ਕਈ ਵਾਰੀ ਸਕੇ ਭੈਣ ਭਾਈਆਂ ਨੂੰ ਵੀ ਮਿਲਣ ਦਾ ਟਾਈਮ ਨਹੀਂ ਹੁੰਦਾ, ਕਈ ਦਾ ਅਗਲੀ ਦਫਾ ਆਵਾਂਗੇ ਤੇ ਫਿਰ ਜਿਹੜਾ ਨਾ ਟਾਈਮ ਕੱਢਾਂਗੇ। ਤੇ ਮੈਨੂੰ ਬੜਾ ਯਾਦ ਆ ਕਿ ਸਾਡੇ ਪਿੰਡ ਤਾਂ ਕੁਛ ਬਾਬੇ ਹੁੰਦੇ ਸੀ, ਜਲੰਧਰ ਦੇ ਸੀ ਉਹ। ਸਾਡਾ ਲੁਧਿਆਣਾ ਵਾ ਨਾਗਰਾ ਸਾਹਿਬ ਤੋਂ ਯਾਦ ਆ ਗਿਆ ਕਿ ਨਾਗਰਾ ਸਾਹਿਬ ਜਿਹੜੇ ਆ ਨਾ ਟੋਬੇ ਤੋਂ ਲੁਧਿਆਣੇ ਚਲੇ ਗਏ, ਅਸੀਂ ਲੁਧਿਆਣੇ ਤੋਂ ਟੋਬੇ ਚ ਆ ਗਏ। ਹਾਂਜੀ, ਇਹਨਾਂ ਦਾ ਜਿਹੜਾ ਪਿੰਡ ਆ ਰਾਣਾ ਸਾਹਿਬ ਦਾ, ਉਹ ਵੀ ਜਨਾਬ ਜੀ ਟੋਬੇ ਵੱਲੇ ਆ ਤੇ ਗੋਜਰਾ 158 ਗਾਬੇ ਖੱਖਾਂ। ਹਾਂਜੀ, ਭਾਸ਼ਾ ਜੱਟ ਦਾ ਪਿੰਡ ਆ ਜੀ। ਹਾਂਜੀ, ਤੇ ਉਹ ਹੈ ਗੱਲ। ਤੇ ਉਹਨਾਂ ਨੇ ਨਾ ਸਵੇਰ ਜਾਣਾ, ਬਾਬਿਆਂ ਨੇ ਚਿੱਟੇ ਕੱਪੜੇ ਪਾ ਕੇ ਨਾ, ਧੋਤੀ ਸਾਫ ਸੁਥਰੀ ਤੇ ਸਿਰ ਤੇ ਪਟਕਾ ਜਿਹੜਾ, ਉੱਥੇ ਮਰੱਬੇ ਜਾ ਕੇ ਨਾ ਉਹਨਾਂ ਨੇ ਉੱਥੇ ਸਲੂਕਾ ਜਾਂ ਤੇ ਕੱਛਾ ਪਾ ਲੈਣਾ ਤੇ ਘਾਹ ਖੋਤਣਾ। ਤੇ ਸਾਡੇ ਨਾ ਪਾਣੀ ਨੀਚੇ ਦਾ ਸਾਫ਼ ਨਹੀਂ ਹੈ ਤੇ ਸਾਬਣ ਨਹੀਂ ਲੱਗਦਾ। ਤੇ ਨਲਕੇ ਤੇ ਉਹਨਾਂ ਨੇ ਬਾਬਿਆਂ ਨੇ ਨਹਾ ਨੂ ਕੇ ਨਾ ਫਿਰ ਆਪਣਾ ਉੱਥੋਂ ਕੱਪੜੇ ਸਾਫ ਸੁਥਰੇ ਪਾ ਕੇ ਆ ਕੇ ਜੀ 11 ਕੁ ਵਜੇ ਤੱਕ ਆ ਜਾਂਦੇ ਹੁੰਦੇ ਸੀ ਵਾਪਸ। ਉਸ ਤੋਂ ਬਾਅਦ 3 ਵਜੇ ਤੱਕ ਉਹਨਾਂ ਨੇ ਤਾਸ਼ ਖੇਲਣੀ, 12 ਟਾਣੀ ਖੇਲਣੀ, ਅੱਡਾ ਕੱਡਾ ਖੇਲਣਾ
ਤੇ ਤੁਸੀਂ ਤਾਂ ਨੰਗਲ ਕਹਿੰਦੇ ਜੀ। ਹਾਂ ਨੰਗਲ ਵੀ ਤੇ ਉਹ ਸਾਰਾ ਯਾਨੀ ਕਿ ਜਿਹੜਾ ਵਾ ਨਾ ਬੜਾ ਟਾਈਮ ਫਿਰ ਉੱਥੇ ਹੋਰ ਕਿਸੇ ਕਹਾਣੀ ਯਾਨੀ ਕਿ ਜਿਹੜਾ ਵਾ ਨਾ ਬੜੇ ਚੱਲਦੇ ਸੀ। ਅੱਛਾ ਫਿਰ ਬੈਠਕਾਂ 'ਚ ਨਾ ਬੜਾ ਹੈ ਸੀ ਕਿ ਹਰ ਕੋਈ ਯਾਨੀ ਕਿ 5-7 ਘਰਾਂ ਦੀ ਇੱਕ ਸਾਂਝੀ ਬੈਠਕ ਹੁੰਦੀ ਸੀ। ਉੱਥੇ ਸਾਰੇ ਬੰਦੇ ਦੁਪਹਿਰੇ ਫਿਰ ਜਿਹੜਾ ਵਾ ਨਾ ਬਹਿ ਜਾਂਦੇ ਸੀ, ਫਿਰ ਆਪਣਾ ਦੂਸਰੇ ਟਾਈਮ ਨਾਲ ਕੰਮ ਕਾਰ ਨੂੰ ਚਲੇ ਜਾਂਦੇ ਸੀ। ਹੁਣ ਦੇਖੋ ਕਿ ਪਹਿਲੋਂ ਹੱਥ ਨਾਲ ਉਹੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਬਲਕਿ ਤੁਹਾਡੀ ਤੁਸੀਂ ਇਹ ਟੋਕਾ ਜਿਹੜਾ ਨਾ ਉਸ ਤੋਂ ਪਹਿਲੇ ਜਿਹੜਾ ਨਾ ਲੱਕੜੀ ਤੇ ਰੱਖ ਕੇ ਇੱਕ ਟੋਕਾ ਦੂਸਰਾ ਬੁਗਦੇ ਟਾਈਪ ਵਾਲਾ ਉਹਦੇ ਨਾਲ ਵੀ ਯਾਨੀ ਕਿ ਪੱਠੇ ਕੁੱਟਣ ਵਾਲਾ ਜਿਹੜਾ ਵਾ ਨਾ ਸਿਸਟਮ ਰਿਹਾ ਵਾ। ਉਸ ਤੋਂ ਬਾਅਦ ਉਹ ਫਿਰ ਹੱਥ ਨਾਲ ਵਾਲਾ ਟੋਕਾ ਆ ਗਿਆ। ਕੋਈ ਫਿਰ ਹਲ ਜਿਹੜੇ ਸੀ ਉਹਨਾਂ ਦੇ ਮੈਨੂੰ ਯਾਦ ਆ ਕਿ ਪਹਿਲੇ ਅਜ਼ਾਨ ਤੋਂ ਪਹਿਲੇ 2-3 ਵਜੇ ਨਾ ਟੱਲੀਆਂ ਖੜਕਦੀਆਂ ਸੀ ਢੱਗਿਆਂ ਦੀਆਂ, ਜਦੋਂ ਜਾ ਰਹੇ ਹੁੰਦੇ ਸੀ ਨਾ ਹਲ ਬਾਣ ਲੋਕੀ। ਉਹ ਗਲੀ ਜਿਹੜੀ ਹੈ ਨਾ ਬੜੀ ਲੰਬੀ ਜੀ ਸੀ। ਜਦੋਂ ਮੈਂ ਇੱਥੇ ਭਾਈ ਫਿਰੂ ਰਿਹਾ ਨਾ ਉਹ ਇੱਕੋ ਹੀ ਸੀ ਯਾਨੀ ਕਿ ਮੇਨ ਗਲੀ ਜਿਹੜੀ ਆ ਪਿੰਡ ਚੋਂ ਨਿਕਲਣੇ ਦੀ, ਉਹ ਸਾਰੇ ਬੰਦੇ ਉੱਥੋਂ ਦੀ ਜਾਂਦੇ ਸੀ। ਫਿਰ ਉਹ ਟੱਲੀਆਂ ਦੀ ਆਵਾਜ਼ ਢੱਗਿਆਂ ਦੀ ਜਿਹੜਾ ਵਾ ਨਾ ਚੱਲਦੀ ਸੀ। ਤੇ ਉਹ ਇੰਨਾ ਯਾਨੀ ਕਿ ਕੋਈ ਘੰਟਾ 2-2 ਘੰਟੇ ਯਾਨੀ ਕਿ ਜਿਹੜਾ ਨਾ ਜਾਣ 'ਚ ਲੱਗਦੇ ਸੀ, ਫਿਰ 2-4 ਘੰਟੇ ਕੰਮ ਕਰਦੇ ਸੀ, ਫਿਰ 2 ਘੰਟੇ ਆਉਣ 'ਚ ਲੱਗਦੇ ਸੀ ਇਸ ਤਰ੍ਹਾਂ। ਲੇਕਿਨ ਵਕਤ ਬੜਾ ਸੀ, ਸ਼ਾਮ ਨੂੰ ਵੀ ਲੋਕ ਪੈਂਦੇ ਸਰਦੀਆਂ 'ਚ ਨਾ, ਸਰਦੀਆਂ ਜਨਾਬ ਉੱਥੇ ਲਾ ਲੈਂਦੇ ਸੀ, ਧੂਣੀ ਲਾ ਲੈਂਦੇ ਸੀ। ਗੋਹੇ ਜਿਹੜੇ ਆ ਨਾ, ਸਾਡਾ ਨੌਕਰ ਜਿਹੜਾ ਹੁੰਦਾ ਸੀ ਉਹਨੂੰ ਬੜਾ ਹੁੱਕਾ ਪੀਣ ਦਾ ਬੜਾ ਸ਼ੌਕ ਸੀ। ਉਹਨੇ ਚੰਗਾ ਯਾਨੀ ਕਿ ਜਿਹੜਾ ਵਾ ਨਾ ਕੋਈ 40-50 ਇਹ ਹੁਣ ਤਾਂ ਇਸ ਤਰ੍ਹਾਂ ਦੇ ਹੈ ਹੀ ਨਹੀਂ, ਆ ਤਾਂ ਛੋਟੇ ਛੋਟੇ ਐਡੇ ਐਡੇ ਗੋਹੇ ਹੁੰਦੇ ਸੀ ਹੈਂ ਵੱਡੇ। ਉਹਨੇ 40-50 ਲਾ ਲੈਣੇ ਚੰਗਾ ਯਾਨੀ ਕਿ ਮੱਚ ਜਿਹੜਾ ਨਾ ਉਚਾਈ ਰੱਖਣਾ, ਆਲੇ ਦੁਆਲਿਆਂ ਨੇ ਅੱਗ ਨਾ ਸੇਕੀ ਰੱਖਣੀ। ਉੱਥੇ ਫਿਰ ਹੋਰ ਗੱਲਾਂ ਕੋਈ ਯਾਨੀ ਕਿ ਕਿਸੇ ਕਹਾਣੀਆਂ ਜੋ ਵੀ ਜਿਹੜਾ ਵਾ ਨਾ ਚੱਲਦਾ ਸੀ, ਦੁੱਖ ਸੁੱਖ ਸਾਂਝੇ ਹਾਂ ਸਾਰਾ ਯਾਨੀ ਕਿ ਸ਼ਡਿਊਲ ਚੱਲਦਾ ਸੀ ਕੰਮ। ਫਿਰ ਉਹ ਵੰਗਾਰ ਵਾਲਾ ਸਿਸਟਮ ਹੁੰਦਾ ਸੀ ਵੀ ਉਹ ਤੂੜੀ ਢੋਂਦੇ ਸੀ ਨਾ ਜਦੋਂ, ਤੇ ਉਹ ਜਨਾਬ ਫਿਰ ਤੰਗੜਾ ਨਾਲ ਉੱਥੇ ਖੋਤੀਆਂ ਦਾ ਸੀ। ਇੱਧਰ ਤਾਂ ਗੱਡੇ ਸੀ ਨਾ, ਸਾਡੇ ਉੱਧਰ ਨਹੀਂ ਸੀ, ਉਹ ਖੋਤੀਆਂ ਤੇ ਢੋਂਦੇ ਸੀ ਹੈਂ। ਉਹ ਤੰਗੜਾ ਨਾਲ ਫਿਰ ਢੋਣੀ। ਤੇ ਮੈਨੂੰ ਵੈਸੇ ਬਹੁਤ ਘੱਟ ਕੰਮ ਕਰਨਾ ਪੈਂਦਾ ਸੀ, ਪਰ ਜਿੰਨੇ ਦਿਨਾਂ 'ਚ ਤੂੜੀ ਢੋਣੀ ਪੈਂਦੀ ਸੀ ਨਾ ਉਹਨਾਂ ਦਿਨਾਂ 'ਚ ਫਿਰ ਮੇਰੀ ਡਿਊਟੀ ਵੀ ਦੁੱਧ ਲਿਆਉਣ ਤੇ ਜਿਹੜਾ ਨਾ ਹੁੰਦੀ ਸੀ, ਵੀ ਦੁੱਧ ਜਿਹੜਾ ਵਾ ਨਾ ਲਿਆਉਣਾ ਵਾ। ਤੇ ਲੇਕਿਨ ਉਹ ਬੜੀ ਸਾਂਝ ਸੀ ਹਰ ਕੰਮ 'ਚ। ਤੇ ਹੁਣ ਇਹ ਜਿਹੜਾ ਕਹਿ ਰਹੇ ਨੇ ਇਹਦਾ ਹੁਣ ਦੱਸਾਂ ਕਿ ਵਜ੍ਹਾ ਨਹੀਂ, ਇਹ ਤਾਂ ਲੋਕਾਂ ਨੂੰ ਹੈ ਕਿ ਯਾਰ ਨਾ ਵਕਤ ਨਹੀਂ ਬਚਿਆ, ਲੇਕਿਨ ਇਹ ਨਹੀਂ ਸਮਝ ਆਉਂਦੀ ਕਿ ਵਕਤ ਕਿਉਂ ਨਹੀਂ ਬਚਿਆ। ਅਸੀਂ ਨਾ ਪਹਿਲੇ ਸਿਰਫ ਨਾ ਆਪਣੇ ਘਰ ਦੇ ਮੁਲਾਜ਼ਮ ਸੀ, ਘਰ ਵਾਲਿਆਂ ਦੇ, ਵੀ ਯਾਰ ਇਹਨਾਂ ਦੇ ਅਸੀਂ ਖਰਚੇ ਪੂਰੇ ਕਰਨੇ। ਤੇ ਉਹਨਾਂ ਦੇ ਖਰਚੇ ਕਿਆ ਸੀ ਵੀ ਸਾਲ 'ਚ ਕੋਈ 2 ਜੋੜੇ ਕੱਪੜਿਆਂ ਦੇ, ਬਾਕੀ ਯਾਨੀ ਕਿ ਸਾਰੀਆਂ ਸ਼ਾਵਾਂ ਜਿਹੜੀਆਂ ਵਾ ਤਕਰੀਬਨ ਕੋਈ ਥੋੜਾ ਬਹੁਤਾ ਹੱਟੀ ਦਾ ਸੌਦਾ। ਹੁਣ ਅਸਲ 'ਚ ਨਾ ਅਸੀਂ ਆਪਣੀ ਜ਼ਿੰਦਗੀ ਰਹਿਣ ਰੱਖ ਦਿੱਤੀ ਆ ਕੰਪਨੀਆਂ ਕੋਲ। ਕੀ ਗੱਲ ਕੀਤੀ ਹੈ, ਅੱਲਾ ਜਾਣਦਾ। ਰਾਣਾ ਸਾਹਿਬ ਕਹਿ ਰਹੇ ਆ ਵੀ ਅਸੀਂ ਜ਼ਿੰਦਗੀ ਰਹਿਣ ਰੱਖਦੇ, ਅਸੀਂ ਮਸ਼ੀਨਾਂ ਦੇ ਗਿਰਵੀ ਹੋ ਗਏ। ਗਿਰਵੀ ਤੇ ਉਹ ਜਨਾਬ ਹੁਣ ਜ਼ਿੰਦਗੀ ਦੇ ਜਿਹੜੇ ਆ ਨਾ ਕੋਈ ਰੋਜ਼ਾਨਾ ਦੇ ਕੋਈ 2 ਘੰਟੇ ਨਾ ਅਸੀਂ ਬਿਜਲੀ ਵਾਲਿਆਂ ਲਈ ਕੰਮ ਕਰਦੇ ਆ, ਵੀ ਇਹ 2 ਘੰਟੇ ਬਿਜਲੀ ਵਾਲਿਆਂ ਦੇ ਨਾਂ ਦੇ ਆ। 2-3 ਘੰਟੇ ਜੀ ਨਿਆਣੇ ਜਿਹੜੇ ਸਕੂਲ ਜਾਂਦੇ ਆ ਉਹਨਾਂ ਦੀ ਫੀਸਾਂ ਦੇ ਉਹ ਸਕੂਲਾਂ ਵਾਲਿਆਂ ਦੇ ਆ ਹੈਂ। ਕੋਈ 2 ਘੰਟੇ ਯਾਨੀ ਕਿ ਜਿਹੜਾ ਵਾ ਨਾ ਆ ਮੋਬਾਈਲ ਫੋਨਾਂ ਦੇ ਤੇ ਟਰਾਂਸਪੋਰਟ ਪੈਟਰੋਲ ਵਾਲਿਆਂ ਦੇ ਆ ਹੈਂ। ਸਾਡੇ ਕੋਲ ਤਾਂ ਆਪਣੇ ਲਈ ਵਕਤ ਬਚਿਆ ਹੀ ਨਹੀਂ ਹੈ, ਬਲਕਿ ਉਹ 8-10 ਘੰਟੇ ਦੇ ਇਹਨਾਂ ਨੂੰ ਬਾਅਦ 'ਚ ਅਸੀਂ ਓਵਰ ਟਾਈਮ ਲਾਉਂਦੇ ਆ, ਕੋਈ 4-6-8 ਘੰਟੇ ਦਾ ਨਾ ਯਾਨੀ ਕਿ ਉਹਦੇ ਨਾਲ ਤਾਂ ਕਿ ਸਿਸਟਮ ਜਿਹੜਾ ਵਾ ਨਾ ਚੱਲਦਾ ਰਹੇ ਹੈਂ। ਉਹ ਖਰਚੇ ਅਸੀਂ ਨਾ ਐਵੇਂ ਖਾਮ ਖਾ ਜਿਹੜੇ ਆ ਨਾ ਵਧਾ ਲਏ। ਪਹਿਲੇ ਵੀ ਮੈਂ ਤਾਂ ਕਈ ਵਾਰੀ ਦੋਸਤਾਂ 'ਚ ਗੱਲ ਕਰਦਾ ਵਾਂ ਕਿ ਅਗਰ ਕਿਸਾਨ ਜਿਹੜਾ ਨਾ ਥੋੜਾ ਜਿਹਾ ਅਸਲ 'ਚ ਜਿਹੜੀ ਤੁਸੀਂ ਗੱਲ ਕਰਦੇ ਹੋ ਕਿਸੇ ਸ਼ਾਇਦ ਦੀ ਬਹੁਤਾਤ ਜਿਹੜੀ ਹੁੰਦੀ ਹੈ ਨਾ ਉਹ ਬੜੇ ਮਸਾਇਲ ਪੈਦਾ ਕਰਦੀ ਹੈ। ਹੁਣ ਤੁਹਾਡੇ ਵਾਲੀ ਗੱਲ ਬਹੁਤਾਤ ਵਾਲੀ ਮੈਂ ਟੋਰਾਂਗਾ ਕਿ ਸਾਡੇ ਨਾ ਇਹ ਬਹੁਤਾਤ ਹੋਈ ਕਿ ਯਾਰ ਇਹ ਕੰਮ ਛੱਡ ਦਿਓ, ਇਹ ਕੰਮ ਛੱਡ ਦਿਓ, ਯਾਨੀ ਕਿ ਉਹ ਹੋਇਆ ਕਿ ਜਨਾਬ ਨਾ ਡੰਗਰਾਂ 'ਚ ਨਹੀਂ ਜੀ, ਇੱਕ ਬੰਦੇ ਇਕੱਲੇ ਹੋ ਗਏ ਆ, ਹੁਣ ਡੰਗਰ ਨਹੀਂ ਰੱਖੇ ਜਾ ਸਕਦੇ, ਵਿਆਜ ਜ਼ਿਮੀਦਾਰਾ ਹੋਏਗਾ, ਡੰਗਰ ਘਟ ਗਏ। ਉਸ ਤੋਂ ਬਾਅਦ ਜੀ ਉਹ ਵਿਹੜੇ ਕੋਈ ਸਾਫ ਸੁਥਰੇ ਹੋ ਗਏ, ਮੁਰਗੀਆਂ ਜਿਹੜੀਆਂ ਨਾ ਉਹ ਖਤਮ ਹੋ ਗਈਆਂ, ਉਹ ਫਿਰ ਬੱਕਰੀਆਂ ਵੀ ਖਤਮ ਹੋ ਗਈਆਂ। ਤੇ ਉਹ ਫਿਰ ਅੱਛਾ ਅਸੀਂ ਫਿਰ ਨਾ ਇਹ ਹੋ ਗਏ ਕਿ ਫਸਲਾਂ ਯਾਰ ਨਾ ਇੱਕੋ ਜਿਹੀਆਂ ਲੱਗਣੀਆਂ ਚਾਹੀਦੀਆਂ ਟਰੈਕਟਰ ਨਾਲ, ਫਿਰ ਸਾਡੇ ਸਬਜ਼ੀਆਂ ਤੇ ਦਾਲਾਂ ਤੇ ਇਹ ਉਹ ਛੋਟੀਆਂ ਛਾਵਾਂ ਨਾ ਉਹ ਵੀ ਖਤਮ। ਉਹ ਹਰ ਸ਼ੈ ਨਾ ਮੁੱਲ ਦੀ ਆ ਗਈ, ਤੇ ਉਹ ਜਦੋਂ ਮੁੱਲ ਦੀ ਸ਼ੈ ਆ ਗਈ ਨਾ ਹੁਣ ਅਸੀਂ ਹਰ ਸ਼ੈ ਦੀ ਪੇਮੈਂਟ ਕਰਦੇ ਆ। ਉਹ ਪੇਮੈਂਟ ਜਿਹੜੀ ਹੈ ਨਾ ਪੈਸਿਆਂ ਦੀ ਨਹੀਂ ਹੁੰਦੀ ਹੈ, ਪੇਮੈਂਟ ਵਕਤ ਦੀ ਸ਼ਕਲ 'ਚ ਹੁੰਦੀ ਆ। ਅਸੀਂ ਵਕਤ ਦਿੰਨੇ ਆ, ਬਾਅਦ 'ਚੋਂ ਵਕਤ ਦੇ ਕੇ ਅਸੀਂ ਪੈਸੇ ਲੈਂਦੇ ਆ। ਇਹ ਤਾਂ ਐਕਸਚੇਂਜ ਆ ਪੈਸੇ ਤਾਂ,
ਵੀ ਉਹ ਅਸੀਂ ਵਕਤ ਦਿੱਤਾ ਤੇ ਉਹਦੇ ਕੋਲ ਪੈਸੇ ਲੈ ਲਏ, ਅਗਲੇ ਬੰਦੇ ਨੂੰ ਪੈਸੇ ਦੇ ਕੇ ਸ਼ੈ ਲੈ ਲਈ ਹੈ। ਅਸਲ ਵਿੱਚ ਤਾਂ ਬੁਨਿਆਦੀ ਤੌਰ ਤੇ ਅਸੀਂ ਆਪਣਾ ਵਕਤ ਦਿੰਨੇ ਆ, ਤੇ ਵਕਤ ਕਿਆ ਵਾ, ਜ਼ਿੰਦਗੀ ਦਿੰਨੇ ਆ, ਜ਼ਿੰਦਗੀ ਦਿੰਨੇ ਆ, ਤੇ ਜਿਹੜਾ ਵਾ ਨਾ ਇਹ ਜਿਹੜੀਆਂ ਸਹੂਲਤਾਂ ਜਿਨ੍ਹਾਂ ਨੂੰ ਕਹਿੰਦੇ ਆ ਅਸੀਂ ਉਹ ਸਹੂਲਤਾਂ ਲੈਂਦੇ ਆ। ਅੱਛਾ ਰਾਣਾ ਸਾਹਿਬ, ਗੱਲ ਇਹ ਹੈ ਕਿ ਮੇਰਾ ਸਵਾਲ ਇਹ ਸੀਗਾ, ਉਹ ਤੁਸੀਂ ਉਹ ਥੋੜੇ ਜਿਹਾ ਕਰਕੇ ਫਿਰ ਗੱਲ ਹੋਰ ਪਾਸੇ ਨੂੰ ਲੈ ਗਏ। ਮੈਂ ਕਹਿੰਦਾ ਕਿ ਜਦੋਂ ਮਸ਼ੀਨ ਆ ਗਈ, ਹਾਂ, ਜਿਹੜਾ ਅਸੀਂ ਕੰਮ ਕਰਦੇ ਸੀਗੇ, ਜਿਹੜਾ ਵੇਲਾ ਸਾਡਾ ਕੰਮ ਦੇ ਉੱਤੇ ਲੱਗਦਾ ਸੀ, ਮਸ਼ੀਨ ਦੇ ਆਣੇ ਨਾਲ ਉਹ ਸਾਡਾ ਫਾਇਦਾ ਹੋਇਆ। ਘੰਟਿਆਂ ਦਾ ਸਫ਼ਰ ਮਿੰਟਾਂ 'ਚ ਆ ਗਿਆ ਨਾ ਜੀ। ਹਾਂ, ਜਿਹੜਾ ਕੰਮ ਘੰਟਿਆਂ ਦਾ ਸੀ ਮਿੰਟਾਂ ਤੇ ਆ ਗਿਆ। ਤੇ ਸਾਡੇ ਕੋਲ ਤਾਂ ਵੇਲਾ ਵਧਣਾ ਚਾਹੀਦਾ ਸੀ ਆਪਣੇ ਨਹੀਂ ਵਾਸਤੇ। ਉਹ ਤਾਂ ਹੋਇਆ ਇਹ ਨਾ, ਵੇਲਾ ਤਾਂ ਸਾਡੇ ਕੋਲ ਵਧਿਆ। ਅਸੀਂ ਜਿਹੜਾ ਪਹਿਲਾਂ ਕੰਮ ਕਰਦੇ ਸੀ ਨਾ, ਉਹ ਸਾਡਾ 8 ਘੰਟੇ ਵਾਲਾ ਕੰਮ ਹੋ ਗਿਆ 3 ਘੰਟੇ ਦੇ। ਆ ਅਸੀਂ ਨਵੇਂ ਸ਼ਿਕਾਰ ਪਾੜ ਲਏ ਨਾ, ਆ ਜਿਹੜੀਆਂ ਪੈਟਰੋਲ ਪੰਪਾਂ ਵਾਲੇ, ਆ ਬਿਜਲੀ ਵਾਲੇ, ਸੂਈ ਗੈਸ ਵਾਲੇ, ਹੈ ਪ੍ਰਾਈਵੇਟ ਸਕੂਲਾਂ ਵਾਲੇ, ਹਸਪਤਾਲਾਂ ਵਾਲੇ, ਅਸੀਂ ਇਹਨਾਂ ਦੀ ਵੀ ਤੇ ਨੌਕਰੀ ਕਰਨ ਲੱਗ ਗਏ ਨਾ। ਜਿਹੜਾ ਸਾਡੇ ਕੋਲ ਫालतू ਵਕਤ ਸੀ ਉਹ ਅਸੀਂ ਇਹਨਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਇਹਨਾਂ ਨੂੰ ਵਕਤ ਦਿੰਨੇ ਆ, ਉਹ ਵਕਤ ਦੇ ਕੇ ਅਸੀਂ ਪੈਸੇ ਇਹਨਾਂ ਨੂੰ ਦੇ ਦਿੰਨੇ ਆ। ਉਹੀ ਵਕਤ ਹੀ ਅਸੀਂ ਇਹਨਾਂ ਨੂੰ ਦੇ ਦਿੱਤਾ ਨਾ, ਉਹ ਸਾਡਾ ਤਾਂ ਵਕਤ ਰਿਹਾ ਹੀ ਨਹੀਂ। ਹੁਣ ਸਾਡੇ ਕੋਲ ਇੰਨਾ ਵਕਤ ਹੀ ਨਹੀਂ ਹੈ। ਤੁਸੀਂ ਮੈਨੂੰ ਸੜਕ ਦੇ ਕਿਨਾਰੇ ਮੈਂ ਕਹਿੰਦੇ ਸਲਾਮ ਅਲੈਕਮ, ਤੁਸੀਂ ਵੀ ਕਹਿੰਦੇ ਹੋ ਸਲਾਮ ਅਲੈਕਮ, ਲੰਘੇ ਇੱਕ ਦੂਜੇ। ਦੇਖੋ ਮੈਂ ਤਾਂ ਇਹ ਕਹਿਣਾ ਵੀ ਅਸੀਂ ਇਸ ਮਸ਼ੀਨੀ ਦੌਰ ਨੇ, ਦੇਖੋ ਸਹੂਲਤਾਂ ਸਾਨੂੰ ਬੜੀਆਂ ਮਿਲ ਗਈਆਂ। ਆ ਮੋਬਾਈਲ ਨੂੰ ਹੀ ਲੈ ਲਓ ਵੀ ਅਸੀਂ ਕਿੱਡੀ ਸਹੂਲਤ ਆ ਵੀ ਅਸੀਂ ਆ ਹੁਣ ਆ ਸਾਡੀ ਵੀਡੀਓ ਕਿੱਥੇ ਤੱਕ ਕਿਹਨੇ ਕਿਹੜੇ ਵੀਰਾਂ ਨੇ ਦੇਖਣੀ ਆ। ਪਰ ਕੀ ਹੋਇਆ ਕਿ ਅਸੀਂ ਇਸ ਸਹੂਲਤ ਦੇ ਅਸੀਂ ਲਾਗੇ ਵਾਲੇ ਦੂਰ ਹੋ ਗਏ। ਮੈਂ ਕਹਿੰਦਾ ਨਾ ਕਿ ਪਹਿਲੇ ਅੱਜ ਤੋਂ ਕੋਈ 30 ਸਾਲ ਪਹਿਲੇ ਨਾ, ਜਦੋਂ ਮੈਂ ਸਟੂਡੈਂਟ ਏਜ ਦੇ ਸੀ, ਮੇਰੇ ਬਾਰੇ ਇੱਕ ਦੋਸਤ ਬੜਾ ਅੱਛਾ ਤਬਸਰਾ ਕਰਦੇ ਸੀ। ਉਹ ਕਹਿੰਦੇ ਸੀ ਨਾ ਕਿ ਯਾਰ ਵਕਾਰ ਨਾ ਜਿਹੜਾ ਵਾ ਦੋਸਤਾਂ ਨੂੰ ਮਿਲਣ ਇਸ ਤਰ੍ਹਾਂ ਹੀ ਨਾ ਆ ਜਾਂਦਾ ਵਾ, ਤੇ ਜਦੋਂ ਇਹਦਾ ਦਿਲ ਕਰੇ, ਕਿਉਂਕਿ ਹੁੰਦਾ ਹੀ ਨਹੀਂ ਸੀ ਫੋਨ ਵਾਲਾ। ਦਿਲ ਕੀਤਾ ਯਾਰ ਨਨਕਾਣੇ, ਇੱਕ ਦੋਸਤ ਸੀ, ਚਲੋ ਨਨਕਾਣੇ ਚੱਲਦੇ ਆ। ਸ਼ਾਹਕੋਟ ਸੀ ਕੁਝ ਦੋਸਤ, ਉੱਥੇ ਕਮਾਲੀਏ ਮੇਰੇ ਇੱਕ ਕਲਾਸ ਫੈਲੋ ਸੀ, ਜਿੱਥੇ ਵੀ ਯਾਨੀ ਕਿ ਜਿਹੜਾ ਨਾ ਉਹ ਕਹਿੰਦੇ ਸੀ ਵੀ ਬਗੈਰ ਕੰਮ ਤੋਂ, ਬਗੈਰ ਕੁਛ ਤੋਂ ਯਾਨੀ ਕਿ ਗੱਪਸ਼ਪ ਲਾਣੇ ਲਈ ਨਾ ਆ ਜਾਂਦਾ ਹੈ। ਵੀ ਉਹ ਕਹਿੰਦੇ ਸੀ ਵੀ ਸਾਡੇ ਕੋਲ ਤਾਂ ਇੰਨਾ, ਲੇਕਿਨ ਇਹਦੇ ਟਾਈਮ ਇਹ ਕੱਢ ਲੈਂਦਾ ਵਾ। ਲੇਕਿਨ ਮੈਨੂੰ ਨਾ ਮੋਟਰਸਾਈਕਲ ਚਲਾਉਣਾ ਆਉਂਦਾ ਸੀ, ਨਾ ਸਾਈਕਲ, ਬੱਸਾਂ ਤੇ ਪੈਦਲ ਜਿਸ ਤਰ੍ਹਾਂ ਵੀ ਚਲੇ ਜਾਈਦਾ ਸੀ। ਤੇ ਜਿਸ ਤਰ੍ਹਾਂ ਇੱਕ ਦਿਨ ਮੇਰਾ ਦਿਲ ਕੀਤਾ ਕਿ ਮੈਂ ਉੱਥੋਂ ਕੱਖਾਂ ਤੋਂ ਇੱਥੇ ਰਹਿਮੇ ਰਾਤੀ ਮੈਂ ਪੁੱਛਿਆ ਬੰਦਿਆਂ ਕੋਲੋਂ ਵੀ ਡੰਗਰ ਨਾ ਕਿਸ ਰਾਹ ਲੈ ਕੇ ਜਾਂਦੇ ਸੀ ਚਾਚਾ। ਉਹਨੇ ਦੱਸੇ ਮੈਨੂੰ ਵੀ ਆਹ ਪਿੰਡਾਂ ਚੋਂ ਗੁਜ਼ਰ ਕੇ ਜਾਂਦੇ ਸੀ। ਮੈਂ ਪਰਚੀ ਤੇ ਉਹ ਪਿੰਡ ਲਿਖੇ ਤੇ ਮੈਂ ਬੜਾ ਤੜਕੇ ਉੱਥੋਂ ਪੈਦਲ ਹੀ ਟੁਰ ਪਿਆ ਕੱਖਾਂ ਤੋਂ ਇੱਧਰ ਨੂੰ। ਤੇ ਟੁਰਦੇ ਮੈਂ ਜਿਹੜਾ ਜੋਰ ਕਲੇ ਨਾ ਪਹੁੰਚ ਕੇ 22 ਤੇ 24 ਮੀਲ ਬਣਦਾ ਵਾ। ਹੁਣ ਉਹ ਅਗਲੇ ਸਾਰੇ ਕਹਿੰਦੇ ਰਾਣਾ ਸਾਹਿਬ ਪਿੱਛੇ ਰਹਿ ਕੇ ਇਹਨਾਂ ਨੂੰ ਰਲਾਓ ਨਾਲ। ਰੌਲਾ ਇਹ ਸੀ 42 44 ਕਿਲੋ 45 ਕਿਲੋ ਵਜ਼ਨ ਸੀ, ਹੁਣ ਵਜ਼ਨ ਵੀ 76 ਕਿਲੋ ਹੋ ਗਿਆ। 30 ਕਿਲੋ ਹਰ ਟਾਈਮ ਜਦੋਂ 30 ਕਿਲੋ ਵਜ਼ਨ ਚੱਕੀ ਫਿਰਨਾ ਤੇ ਫਿਰ ਉਹ ਫੁਰਤੀਆਂ ਤਾਂ ਨਹੀਂ ਨਾ ਰਹਿੰਦੀਆਂ। ਹਾਂਜੀ, ਇਹ ਤਾਂ ਵੇਲੇ ਦੇ ਨਾਲ ਹੀ ਹੈ। ਉਹ ਜਿਹੜੀ ਤੁਸੀਂ ਗੱਲ ਕੀਤੀ ਨਾ ਰਾਣਾ ਸਾਹਿਬ, ਕਿ ਮੈਂ ਇਹ ਗੱਲ ਕਰਦਾ ਵੀ ਜਦੋਂ ਚੀਜ਼ਾਂ ਵੱਧ ਜਾਂਦੀਆਂ ਨਾ ਜੀ, ਉਹ ਫਿਰ ਕਈ ਚੀਜ਼ਾਂ ਦੀ ਜ਼ਿੰਦਗੀਆਂ ਜਿਹੜੀਆਂ ਖਤਮ ਹੋ ਜਾਂਦੀਆਂ। ਉਹ ਇਦਾਂ ਮੈਂ ਗੱਲ ਕਰਦਾ ਵੀ ਹੁਣ ਤੁਸੀਂ ਇਹ ਦੇਖੋ ਵੀ ਆ ਕੇਸਟ ਹੁੰਦੀ ਸੀ ਪਹਿਲਾਂ ਇੱਕ, ਉਹਦੇ ਚ ਅਸੀਂ 12 ਗਾਣੇ ਭਰਾਣੇ। ਉਹ ਨਹੀਂ, ਕੇਸਟ ਤੋਂ ਵੀ ਪਹਿਲੇ ਤਵੇ ਹੁੰਦੇ ਸੀ ਜਿਹਦੇ ਚ ਇੱਕੋ ਹੀ ਗਾਣਾ ਹੁੰਦਾ ਸੀ। ਹਾਂ, ਉਹ ਤਾਂ ਇੱਕ ਸੀ ਨਾ, ਚਲੋ 12 ਭਰਾ ਲਏ। ਹਾਂ, 12 ਕੇ ਉਹ 12 ਭਰਾ ਕੇ ਆ ਕੇ ਬਹਿ ਕੇ ਸੁਣਨੇ ਤੇ ਕੱਲੇ ਗਾਣੇ ਦੇ ਵਿੱਚ ਨਾ ਬੰਦਿਆਂ ਦਾ ਦਿਲ ਲੱਗਦਾ। ਫਿਰ ਹੁਣ ਇੰਨੇ ਗਾਣੇ ਆ ਮੋਬਾਈਲ ਦੇ ਵਿੱਚ ਤੇ ਬੰਦੇ ਤੇ ਸੁਣਨ ਨੂੰ ਦਿਲ ਨਹੀਂ ਕਰਦਾ। ਉਹ ਯਾਰ ਉਸ ਤੋਂ ਬਾਅਦ ਨਾ ਫਿਰ ਉਹ ਕੇਸਟ ਹੋਈ ਨਾ, ਉਸ ਤੋਂ ਬਾਅਦ ਫਿਰ ਉਹ ਆ ਗਈਆਂ ਯੂਐਸਬੀਆਂ, ਬਲਕਿ ਸੀਡੀਆਂ ਆ ਗਈਆਂ। ਸੀਡੀਆਂ ਕੁਝ ਜ਼ਿਆਦਾ ਡਾਟਾ ਆਉਂਦਾ ਸੀ, ਫਿਰ ਯੂਐਸਬੀ ਆ ਗਈ। ਉਹ ਮੈਨੂੰ ਯਾਦ ਆ ਕਿ ਮੇਰੇ ਇੱਕ ਦੋਸਤ ਨੇ ਮੈਨੂੰ ਮੋਬਾਈਲ ਦਿੱਤਾ ਤੇ ਉਹਦੇ ਤੇ ਨਾ 1000 ਕੇ ਗਾਣੇ ਨਾ ਉਹਨੇ ਕਰਾਤੇ, ਪੁਰਾਣੇ ਇੰਡੀਆ ਦੇ ਸਾਰੇ, ਲਤਾ, ਰਫੀ, ਮੁਕੇਸ਼। ਉਹਨੂੰ ਪਤਾ ਸੀ ਮੈਨੂੰ ਵੀ ਮਿਊਜ਼ਿਕ ਦਾ ਹੈ ਸ਼ੌਕ, ਤੇ ਉਦੋਂ ਤਾਂ ਕੁਛ ਥੋੜਾ ਜਿਹਾ ਸੀ। ਲੇਕਿਨ ਉਹਦਾ ਦੱਸਾਂ ਕਈ ਵਾਰੀ ਇਹ ਹੁੰਦਾ ਵਾ ਕਿ ਤੁਹਾਨੂੰ ਖਾਹਿਸ਼ ਕਿਸੇ ਚੀਜ਼ ਦੀ ਹੁੰਦੀ ਆ, ਤੁਹਾਡੇ ਕੋਲ ਰਿਸੋਰਸਿਸ ਨਹੀਂ ਹੁੰਦੇ, ਟਾਈਮ ਹੁੰਦਾ। ਕਈ ਵਾਰੀ ਫਿਰ ਇਹ ਉਲਟ ਹੋ ਜਾਂਦਾ ਵਾ ਕਿ ਸ਼ਾਮਾਂ ਤੁਹਾਡੇ ਕੋਲ ਹੁੰਦੀਆਂ, ਫਿਰ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ। ਇਹ ਅਲਮੀਆਂ ਵਾ ਯਾਰ ਵਕਤ ਦਾ, ਕਿ ਛੋਟੇ ਹੁੰਦੇ ਨਾ ਤੁਹਾਡੇ ਕੋਲ ਬੱਲਾ ਨਹੀਂ ਹੁੰਦਾ ਤੇ ਤੁਹਾਡਾ ਖੇਡਣ ਨੂੰ ਬੜਾ ਦਿਲ ਕਰਦਾ। ਬਾਅਦ ਵਿੱਚ ਤੁਹਾਡੇ ਕੋਲ ਬੱਲਾ ਆ ਜਾਂਦਾ ਵਾ, ਲੇਕਿਨ ਤੁਹਾਡੇ ਕੋਲ ਖੇਡਣ ਨੂੰ ਟਾਈਮ ਨਹੀਂ ਹੁੰਦਾ। ਉਹੀ ਗੱਲ ਹੈ, ਤੁਹਾਡੀ ਗੱਲ ਠੀਕ ਹੈਗੀ ਹੈ। ਇਦਾਂ ਹੀ ਦੇਖੋ ਟੀਵੀ ਦੇਖਦੇ ਸੀ ਲੋਕ ਇੱਕ ਜਗ੍ਹਾ ਬਹਿ ਕੇ ਇਕੱਠੇ ਹੋ ਕੇ, ਹੁਣ ਮੋਬਾਈਲ ਨੇ ਦੇਖੋ ਨਾ ਉਹ ਖਤਮ ਕਰਤੀਆਂ। ਇੱਕ ਮੋਬਾਈਲ ਨੇ ਬਹੁਤ ਸਾਰੇ, ਇੱਕ ਸਾਈਕਲ ਹੁੰਦਾ ਸੀ, ਬੰਦੇ ਨੇ ਸਾਈਕਲ ਦੇ ਉੱਤੇ ਸੌਦਾ ਸਲਬ ਵੀ ਲੈ ਕੇ ਆਣਾ, ਸਾਰੇ ਕੰਮ ਕਰਨੇ, ਜਨਾਬ ਸ਼ਹਿਰ ਜਾਣਾ, ਇਹ ਕਰਨਾ।
ਫਿਰ ਵੀ ਉਹਦੇ ਕੋਲ ਬੰਦਿਆਂ 'ਚ ਬਹਿਣ ਦਾ ਟਾਈਮ ਸੀ। ਹੁਣ ਅਸੀਂ ਮੋਟਰਸਾਈਕਲ ਤੇ 3 ਮਿੰਟ ਜਾਂਦੇ ਆ ਜਾਂਦੇ ਆ, ਅਸੀਂ ਇੱਕ ਦੂਜੇ ਕੋਲ ਬਹਿ ਨਹੀਂ ਸਕਦੇ। ਬਹਰਹਾਲ ਗੱਲ ਇਹ ਆ, ਕਹਿੰਦੇ ਆ ਕਿ ਬਹਿਣਾ ਚਾਹੀਦਾ। ਹਾਂ, ਇਹਦੇ ਨਾਲ ਇੱਕ ਦੂਸਰੇ ਦੇ ਇਨਸਾਨ ਦੇ ਅੰਦਰੋਂ ਨਾ ਜਦੋਂ ਤੁਸੀਂ ਇਕੱਠੇ ਹੋ ਕੇ ਬਹਿੰਦੇ ਆ ਨਾ ਜੀ, ਇਹ ਵੀ ਸ਼ਵਾਵਾਂ ਖਾਰਜ ਹੁੰਦੀਆਂ, ਇੱਕ ਦੂਸਰੇ ਨਾਲ ਮਿਲਦੀਆਂ। ਇਹ ਗੱਲ ਠੀਕ ਆ ਨਾ ਜੀ? ਨਹੀਂ ਜੀ, ਉਹ ਦੇਖੋ ਜੀ, ਉਹ ਇਨਸਾਨ ਨੂੰ ਨਾ ਕਹਿੰਦੇ ਆ ਕਿ ਸੋਸ਼ਲ ਐਨੀਮਲ ਆ। ਹਾਂ ਹੈ ਵੀ ਇਹ ਜਿਹੜਾ ਨਾ ਇੱਕ ਇਕੱਠ 'ਚ ਹੀ ਰਹਿਣਾ ਜਿਹੜਾ ਵਾ ਨਾ, ਇਹ ਪਸੰਦ ਕਰਦਾ ਵਾ। ਤੇ ਇਨਸਾਨ ਦੀ ਸਭ ਤੋਂ ਵੱਡੀ ਜ਼ਰੂਰਤ ਜਿਹੜੀ ਹੈ ਨਾ, ਉਹ ਕਮਿਊਨੀਕੇਸ਼ਨ। ਹਾਂ, ਇੱਕ ਦੂਸਰੇ ਨਾਲ ਹਾਂ, ਗੱਲ ਕਰਨਾ ਤੇ ਸੁਣਨਾ। ਤੁਸੀਂ, ਮੈਂ ਕਹਿਣਾ ਕਿ ਕਿਸੇ ਬੰਦੇ ਨੂੰ ਨਾ 3 ਟਾਈਮ ਬੜਾ ਅੱਛਾ ਖਾਣਾ ਦਿਓ, ਹੈ, ਤੇ ਲੇਕਿਨ ਉਹਦੇ ਨਾਲ ਗੱਲ ਕਰਨੇ ਵਾਲਾ ਕੋਈ ਨਾ ਹੋਵੇ, ਉਹ ਬੰਦਾ ਬਿਮਾਰ ਪੈ ਜਾਏਗਾ। ਉਹਦਾ ਤੁਸੀਂ ਖਾਣਾ ਭਾਵੇਂ 3 ਗੁਣਾ ਘਟਾ ਦਿਓ, ਲੇਕਿਨ ਉਹਦੇ ਨਾਲ ਕੋਈ ਗੱਲ ਕਰਨ ਵਾਲਾ ਹੋਵੇ ਨਾ, ਉਹ ਬੰਦਾ ਸਿਹਤਮੰਦ ਰਹੇਗਾ। ਤੇ ਇਹ ਸਾਡੇ ਤੇ ਜਿਹੜੀਆਂ ਬਿਮਾਰੀਆਂ ਬਹੁਤ ਸਾਰੀਆਂ ਨਾ ਜਿਹੜੀਆਂ ਵਾ, ਇਹਨਾਂ ਦਾ ਅਸਲ 'ਚ ਇੱਕ ਇਹ ਵੀ ਆ ਵੀ ਸਾਡੇ ਕੋਲ ਨਾ ਟਾਈਮ ਨਹੀਂ ਹੈ ਹੁਣ ਸੁਣਨ ਦਾ ਜਾਂ ਕਰਨ ਦਾ। ਗੱਲ ਉੱਥੇ ਹੈ। ਅਸੀਂ ਉਹ ਚੜ ਗਏ ਆ, ਉਹ ਨਾ ਜਿਸ ਤਰ੍ਹਾਂ ਉਹ ਮੇਲੇ ਤੇ ਨਹੀਂ ਹੁੰਦਾ ਭੰਗੂੜਾ, ਉਹਦੇ ਤੇ ਬੰਦਾ ਚੜ੍ਹਦਾ ਜਾਂਦਾ ਚਾਅ ਨਾਲ, ਲੇਕਿਨ ਲੈਣਾ ਬੜਾ ਔਖਾ ਹੋ ਜਾਂਦਾ। ਬਸ ਅਸੀਂ ਨਹੀਂ, ਕਈ ਤਾਂ ਲੈ ਜਾਂਦੇ, ਤੁਹਾਡੇ ਕੋਲ ਲਿਆ ਜਾਂਦਾ। ਆਪਣੀ ਗੱਲ ਕੀਤੀ ਆ ਤੁਸੀਂ। ਬਾਕੀ ਗੱਲ ਸਿਰਫ ਨਾ ਜੀ ਸੱਜਣੋ ਤੇ ਵੀਰੋ ਆਦਤ ਦੀ ਹੈ। ਗੱਲ ਆਦਤ ਬਣਾਉਣ ਦੀ ਆ। ਤੁਸੀਂ ਜਿਹੜੇ ਮਰਜ਼ੀ ਪਾਸੇ ਲਾ ਲਓ। ਅਸੀਂ ਮੈਟ੍ਰਿਕ ਦੇ ਸਟੂਡੈਂਟ ਸੀ ਨਾ ਜਦੋਂ, ਉਸ ਟਾਈਮ ਇੱਕ ਉਸਤਾਦਾਂ ਨੇ ਗੱਲ ਸੁਣਾਈ ਸੀ, ਅੱਜ ਤੱਕ ਵੀ ਉਹ ਦਿਮਾਗ ਦੇ ਵਿੱਚ ਫਸੀ ਹੋਈ ਆ, ਵੀ ਤੁਸੀਂ ਇੱਕ ਕੁੱਤਾ ਰੱਖ ਲਓ ਨਾ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਉਹਨੂੰ ਬੰਨ੍ਹ ਲਓ, ਉਹਨੂੰ ਬੰਨ੍ਹ ਕੇ ਨਾ ਹਰ ਰੋਜ਼ 12 ਵਜੇ ਉਹਨੂੰ ਘੰਟੀ ਮਾਰ ਕੇ ਨਾ ਰੋਟੀ ਪਾ ਦਿਓ। ਜਦੋਂ ਤੁਸੀਂ ਮਹੀਨਾ ਉਹਦੇ ਨਾਲ, 2 ਮਹੀਨੇ ਇੰਝ ਹੀ ਉਹਦੇ ਨਾਲ ਵਰਤਾਓ ਕਰੋ, ਤੇ ਜਦੋਂ ਇੱਕ ਦਿਨ ਇਦਾਂ ਕਰਿਓ ਵੀ ਤੁਸੀਂ ਘੰਟੀ ਨਾ ਮਾਰਿਓ ਤੇ ਰੋਟੀ ਪਾ ਦਿਓ, ਕੁੱਤਾ ਰੋਟੀ ਨਹੀਂ ਖਾਏਗਾ। ਘੰਟੀ ਤੇ ਲੱਗਾ ਹੁੰਦਾ, ਘੰਟੀ ਤੇ ਲੱਗ ਜਾਂਦਾ। ਤੇ ਜਦੋਂ ਅਗਲਾ ਦਿਨ ਹੋਵੇ ਨਾ, ਤੁਸੀਂ ਘੰਟੀ ਮਾਰ ਦਿਓ ਤੇ ਰੋਟੀ ਨਾ ਪਾਇਓ, ਤੇ ਕੁੱਤਾ ਰੱਸਾ ਤੜਾਉਣ ਤੱਕ ਜਾਏਗਾ। ਗੱਲ ਹੈਗੀ ਆ ਵੀਰ ਜੀ ਆਦਤ ਦੀ, ਤੇ ਆਦਤ ਇੱਕ ਦੂਸਰੇ ਦੇ ਨਾਲ ਬਹਿਣ ਦੀ, ਇਹ ਆਦਤ ਪਾਓ। ਇੱਕ ਦੂਜੇ ਨਾਲ ਗੱਲਬਾਤ ਕਰੋ, ਇੱਕ ਦੂਜੇ ਲਈ ਆਣਾ ਜਾਣਾ ਇਹ ਸ਼ੁਰੂ ਕਰੋ। ਇਹ ਜਿਹੜੀ ਸਾਡਾ ਪਿਛੋਕੜ ਸੀ ਨਾ, ਉਹ ਦੁਬਾਰਾ ਆਣਾ ਹੀ ਆਣਾ। ਹਰ ਚੀਜ਼ ਆਪਣੇ ਅਸਲ ਵੱਲ ਲੋਟ ਕੇ ਇੱਕ ਦਿਨ ਜ਼ਰੂਰ ਆਉਂਦੀ ਆ। ਇਹ ਸੀ ਅੱਜ ਦੀ ਸਾਡੀ ਵੀਡੀਓ। ਨਾਲੇ ਇੱਕ ਹੋਰ ਵਜ਼ਾਹਤ ਕਿ ਇਹ ਨਾ ਸਾਡਾ ਤੀਸਰਾ ਸਟੂਡੀਓ ਹੈ, ਸਾਡਾ ਡੇਰਾ ਵਾ, ਹੈ ਕੱਚੀ ਕੰਧਾਂ ਵਾਲਾ। ਇਹ ਹੈਗਾ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਦਾ ਡੇਰਾ, ਜਿਹੜਾ ਉਹ ਪਿੱਪਲ ਵਾਲਾ ਡੇਰਾ, ਉਹ ਮੇਰਾ ਡੇਰਾ ਆ, ਤੇ ਸਟੂਡੀਓ ਸਾਡਾ ਹੈਗਾ ਜੀ ਮੱਟੀ ਰਹਿਮੇ ਸ਼ਾਹ ਦਾ ਸਟੇਸ਼ਨ। ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਆ, ਦੇਖੋ ਸਾਨੂੰ 500 ਸਬਸਕ੍ਰਾਈਬਰ ਜਿਹੜਾ ਨਾ, ਉਹ ਥੋੜੇ ਜਿਹੇ ਦਿਨਾਂ ਚ ਲੱਭ ਗਿਆ। ਵੀਡੀਓ ਸਾਡੀ ਦੇਖਦੇ ਆ 4 ਤੋਂ 5000 ਲੋਕ, ਤੇ ਸਾਡੀ ਬੇਨਤੀ ਆ ਉਹ 4500 ਅੱਗੇ ਵੀ ਕਿ ਯਾਰ ਸਬਸਕ੍ਰਾਈਬ ਦੇ ਬਟਨ ਦੇ ਉੱਤੇ ਇੱਕ ਉਂਗਲੀ ਲਾ ਦਿਓ, ਤੇ ਘੰਟੀ ਦਾ ਬਟਨ ਜਿਹੜਾ ਨਾ ਉਹ ਜ਼ਰੂਰ ਦਬਾਇਓ, ਵੀ ਸਾਡੀ ਵੀਡੀਓ ਅਸੀਂ ਚਾਹੁੰਦੇ ਆ ਕਿ ਸਾਰਿਆਂ ਤੋਂ ਪਹਿਲਾਂ ਤੁਹਾਡੇ ਅੱਗੇ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਅੱਲਾ ਹਾਫਿਜ਼। ਅੱਲਾ ਹਾਫਿਜ਼।